ਜਿੱਦਾਂ ਆਪਾਂ ਇੱਕ ਐਡਰੈਸ ਚੇਂਜ ਦੀ ਗੱਲ ਆਪਾਂ ਕਈ ਸਮਿਆਂ ਤੋਂ ਹੀ ਆਪਾਂ ਕਰ ਰਹੇ ਸੀਗੇ, ਰਾਈਟ? ਉਹਨਾਂ ਨੇ ਹਾਂਜੀ ਟਰੰਪ ਹੋਣਾ ਨੇ ਹੁਣ ਆ ਕੇ ਜਿੱਦਾਂ ਐਡਰੈਸ ਉਹੀ ਕਹਿਤਾ ਕਿ ਇਹਨੂੰ 10 ਦਿਨਾਂ ਦੇ ਅੰਦਰ ਨਹੀਂ ਜੇ ਚੇਂਜ ਕੀਤਾ ਤੇ ਕ੍ਰਿਮੀਨਲ ਜਿਹੜੀਆਂ ਪੈਨਲਟੀਜ਼ ਵੀ ਹੈਗੀਆਂ, ਫਾਈਨ ਵੀ ਹੈਗੇ ਆ, ਤੇ ਡੀਪੋਰਟੇਸ਼ਨ ਦੀ ਗਰਾਊਂਡ ਵੀ ਜਿਹੜੀ ਬਣ ਜਾਂਦੀ ਹੈ। ਹੁਣ ਕੀ ਚੀਜ਼ ਆ ਗਈ ਆ ਕਿ ਰਾਜਕਰਨ ਜੀ, ਲੋਕੀ ਸੁਣਦੇ ਬੜੇ ਜ਼ਿਆਦਾ ਹੈਗੇ ਆ ਇਹਨੂੰ। ਮੈਂ ਇਹ ਖਬਰ ਨੂੰ ਮੈਂ ਪਹਿਲਾਂ ਇਸ ਲਈ ਕਰ ਰਿਹਾ ਕਿ ਲੋਕੀ ਸੁਣਦੇ ਬੜੇ ਜ਼ਿਆਦਾ, ਜੀ ਪਰ ਲੋਕੀ ਐਵੇਂ ਹੁਣ ਮੈਂ ਕਿਹਾ ਹਰੇਕ ਸਰਕਾਰਾਂ ਨੂੰ ਮਾੜਾ ਕਹਿੰਦੇ ਆ, ਪਰ ਇਦਾਂ ਕਿ ਲੋਕੀ ਵੀ ਚੇਂਜ ਨਹੀਂ ਹੋਣਾ ਚਾਹੁੰਦੇ। ਸੋ ਹੁਣ ਐਡਰੈਸ ਦੀ ਜੇ ਗੱਲ ਕਰੀਏ, ਭਾਵੇਂ 4 ਸਾਲ ਸਾਨੂੰ ਹੋ ਗਏ ਆ, ਐਂਡ ਆਫ ਦਾ ਡੇ ਕੀ ਹੈਗਾ ਕਿ ਲੋਕਾਂ ਨੇ ਵੀ ਟਸ ਤੋਂ ਮਸ ਨਹੀਂ ਹੋਣਾ, ਠੀਕ ਆ? ਕੰਮ ਕਿਤੇ ਕਰ ਰਹੇ ਆ, ਕੇਸ ਕਿਤੇ ਲੱਗੇ ਹੋਏ, ਐਡਰੈਸ ਕਿਤੇ ਆ। ਸੋ ਡੇਟ ਨੋਟ ਕਰ ਲਓ, April 11 2025, ਠੀਕ ਆ? ਨਾਲੇ ਤੁਹਾਨੂੰ ਜਦੋਂ ਦੱਸਿਆ ਸੀਗਾ ਨਾ ਕਿ ਪਹਿਲਾਂ ਆਪਾਂ ਨਿਊਜ਼ ਦਿੰਦੇ ਆ, ਫਿਰ ਅੱਗੇ ਨਿਊਜ਼ਾਂ ਬਣਦੀਆਂ ਸਾਡੇ ਚੈਨਲ ਤੋਂ। ਜੀ ਸੋ ਡੇਟ ਨੋਟ ਕਰ ਲਓ, April 11 2025। 10 ਦਿਨ ਦੇ ਅੰਦਰ ਉਹਨਾਂ ਨੇ ਕਿਹਾ ਸੀਗਾ, ਤੁਸੀਂ ਲਾ ਲਓ ਕਿ ਮਾਰਚ 29 ਹੋ ਗਿਆ, 10 ਦਿਨ ਦਾ ਹੀ ਤੁਹਾਡੇ ਕੋਲ ਟਾਈਮ ਆ। ਐਡਰੈਸ ਵਾਲੇ ਨੂੰ ਪਲੀਜ਼ ਅਪਡੇਟ ਕਰ ਲਓ, ਉਹ ਰੈਗੂਲੇਸ਼ਨ ਕੋਟ ਕਰ ਰਿਹਾ ਕਿ ਇਹ ਰੈਗੂਲੇਸ਼ਨ ਆ, ਜੇ ਨਹੀਂ ਕੀਤਾ ਤਾਂ ਕ੍ਰਿਮੀਨਲ ਜਿਹੜੀਆਂ ਪੈਨਲਟੀਜ਼ ਹੈਗੀਆਂ। ਪਹਿਲਾਂ ਵੀ ਕਈ ਲੋਕਾਂ ਨੇ ਲੱਤ ਖਿੱਚੀ ਸੀਗੀ ਕਿ ਨਹੀਂ ਐਵੇਂ ਡਰਾ ਦਿੰਦੇ ਆ, ਏਦਾਂ ਉਦਾਂ। ਕਈ ਮੂੰਹ ਚੁੱਕ ਕੇ ਸਾਡੇ ਇੱਥੇ ਗੇਟ ਤੇ ਵੀ ਆ ਗਏ ਸੀਗੇ, ਕਹਿੰਦੇ ਸੀਗੇ ਵੀ ਤੁਸੀਂ ਕਿੱਦਾਂ ਦੱਸਤਾ, ਇਹ ਗਲਤ ਗੱਲ ਆ ਕਹਿੰਦੇ। ਅੱਛਾ, ਸੋ ਏਦਾਂ ਕਿ ਮੇਰੇ ਵੀਰੋ, ਸੋ ਐਡਰੈਸ ਵਾਲਾ ਨਾ ਜਿੱਦਾਂ ਕੀ ਸੀਗਾ ਕਿ 29 ਤਰੀਕ ਆ, ਅੱਜ ਲਾਸਟ ਹੀ ਕਾਲ ਆ, ਤੁਸੀਂ ਲਾ ਲਓ ਕਿ ਇਸ ਤੋਂ ਬਾਅਦ ਤਾਂ ਹੁਣ 7 ਦਿਨ ਬਾਅਦ ਆਣਾ ਨਾ, 10 ਦਿਨ ਵਾਲਾ ਤੁਹਾਡਾ ਟਾਈਮ ਰਹਿ ਜਾਣਾ। ਪਲੀਜ਼ ਆਪਣੇ ਆਪਣੇ ਜਿਹੜੇ ਐਡਰੈਸ ਆ, ਠੀਕ ਆ, ਉਹ ਅਪਡੇਟ ਕਰੋ। ਜਿਹਨਾਂ ਦੇ ਕੋਰਟ ਵਗੈਰਾ ਦੇ ਵਿੱਚ ਕੇਸ ਚੱਲਦੇ ਆ, E33 ਫਾਈਲ ਕਰਕੇ, ਜਿਹੜੇ ਦੂਜੇ ਆ AR11 ਫਾਈਲ ਕਰਕੇ। ਸੱਜਣ ਮਿੱਤਰ ਵਾਲੀਆਂ ਜਿਹੜੀਆਂ ਗੱਲਾਂ ਦੇ ਵਿੱਚ ਨਾ ਲੱਗੋ, ਠੀਕ ਆ? ਸੋ ਖਬਰਾਂ ਕਿੱਦਾਂ ਆਣੀਆਂ ਕਿ ਘਰ ਦਾ ਭੇਤੀ ਜਿਹੜਾ ਹੁੰਦਾ ਉਹੀ ਲੰਕਾ ਢਾਏ, ਉਹੀ ਆ ਕਿ ਨਕਲੀ ਐਡਰੈਸ ਡਰੂਸ ਵਾਲੇ, ਕਿਸੇ ਨੇ ਤੁਸੀਂ ਲੜ ਲੁੜ ਪਏ, ਕੁਛ ਰਿਪੋਰਟ ਹੋ ਗਿਆ, ਕਿੱਦਾਂ ਹੋ ਗਿਆ, ਤੁਹਾਨੂੰ ਬਹੁਤ ਜ਼ਿਆਦਾ ਚੱਕਰ ਜਿਹੜਾ ਪੈ ਜਾਣਾ। ਬਹਾਨਾ ਹੀ ਸਰਕਾਰ ਜਿਹੜੀ ਅੱਜ ਕੱਲ੍ਹ ਲੱਭਦੀ ਹੈ, ਲੱਭ ਰਹੀ ਹੈ, ਸੱਚੀ ਗੱਲ। ਸੋ ਮੇਨ ਤੁਸੀਂ ਇਹ ਨਹੀਂ ਦੇਖਣਾ ਕਿ ਸੌਖਾ ਕੋਰਟ ਆ ਤੇ ਸੌਖੇ ਕੋਰਟ ਵੱਲ ਐਡਰੈਸ ਕਿਸੇ ਦਾ ਦੇ ਦਈਏ। ਪਲੀਜ਼ ਉਹਨੂੰ ਜਿੱਥੇ ਜਿੱਥੇ ਰਹਿੰਦੇ ਆ, ਭਾਵੇਂ ਮਾੜਾ ਕੋਰਟ ਆ, ਸਟ੍ਰਿਕਟ ਜੱਜ ਆ, ਉਹ ਜਿਹੜਾ ਆਪਣਾ ਆਪਣਾ ਸਹੀ ਕਰੋ। ਤਾਂ ਕਰਕੇ ਸਭ ਤੋਂ ਪਹਿਲਾਂ ਮੈਂ ਜਿਹੜੀ ਖਬਰ ਇਹ ਕਰ ਰਿਹਾ, ਕਿਉਂਕਿ 10 ਦਿਨ ਦਾ ਹੀ ਟਾਈਮ ਆ, April 11 ਤੋਂ ਇਹ ਲਾਗੂ ਹੋ ਜਾਣਾ, ਇਹ ਰੂਲ ਇਫੈਕਟਿਵ ਹੋ ਰਿਹਾ। ਹਾਂਜੀ, ਸੋ ਕਿੱਦਾਂ ਕਿ ਕੋਈ ਸਵੀਟ ਟਾਕ ਨਹੀਂ, ਕੋਈ ਤੁਹਾਡੀ ਸਿੰਪਥੀ ਵੋਟ ਨਹੀਂ ਚਾਹੀਦੀ, ਕੁਛ ਨਹੀਂ ਚਾਹੀਦਾ, ਕੋਈ ਹੌਸਲਾ ਵਾਲਾ ਨਹੀਂ, ਠੀਕ ਆ? ਜਿਹਨੂੰ ਨਹੀਂ ਕਰਨਾ, ਜਿੰਨੇ ਉਹਦੀ ਮਰਜ਼ੀ ਆਪਣੀ ਆ, ਪਰ ਇਹ ਆ ਕਿ ਜਿਹੜਾ ਲਾਅ ਅਬਾਈਡਿੰਗ ਫੋਲੋ ਕਰਨ ਵਾਲਾ, ਉਹਦੇ ਲਈ ਪਲੀਜ਼ 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 ਤੁਸੀਂ ਇਹਨੂੰ ਕਰੋ। ਕਿਉਂਕਿ ਕੀ ਹੋਣਾ ਕਿ ਆਪਾਂ ਐਂਡ ਆਫ ਦੇ ਕੋਰਟ 'ਚ ਜਾਣਾ। ਪਹਿਲਾਂ ਕੀ ਹੁੰਦਾ ਸੀਗਾ ਕਿ ਤੁਸੀਂ ਅਪਡੇਟ ਕਰ ਦਿੰਦੇ ਸੀਗੇ ਤੇ ਮਾੜੀਆਂ ਮੋਟੀਆਂ ਕਮੀ ਪੇਸ਼ੀਆਂ ਉਹ ਇਗਨੋਰ ਕਰ ਦਿੰਦੇ ਸੀਗੇ। ਜਿਹੜੇ ਸੀਗੇ ਪਿਛਲੇ 2-3 ਮਹੀਨੇ 'ਚ ਜੱਜ ਸਾਹਿਬ ਵੀ ਤੇਵਰ ਦਿਖਾਉਣ ਲੱਗ ਪਏ ਸੀਗੇ ਕਿ ਐਡਰੈਸ ਪਹਿਲਾਂ ਕਿਉਂ ਨਹੀਂ ਅਪਡੇਟ ਕੀਤਾ। ਪਰ ਚਲੋ ਕੋਈ ਪਨਿਸ਼ਮੈਂਟ ਨਹੀਂ ਜਿਹੜੀ ਸੀਗੀ। ਪਰ ਹੁਣ ਕੀ ਸੀਗਾ ਕਿ ਬਾਈ ਰੈਗੂਲੇਸ਼ਨ April 11 2025 ਸਰਕਾਰੀ ਵਕੀਲ ਨੇ ਕਹਿ ਦੇਣਾ ਕਿ ਇਹਨੇ ਐਡਰੈਸ ਦਾ ਫਾਰਮ ਜਿਹੜਾ ਅਪਡੇਟ ਨਹੀਂ ਕੀਤਾ ਸੀਗਾ ਤੇ ਉਹਨੂੰ ਪਲੀਜ਼ ਤੁਸੀਂ ਜਿਹੜਾ ਅਪਡੇਟ ਕਰੋ। ਜਿਹੜਾ ਸਾਡੇ ਆਫਿਸ ਦੇ ਨਾਲ ਜਿਹਨੇ ਅਪਡੇਟ ਕਰਨਾ, ਜੇ ਤੁਸੀਂ ਕਹਿ ਰਹੇ ਹੋ ਕਿ ਈਮੇਲ ਕਰਕੇ ਹੁਣ ਕਰ ਦੇਣਾ, ਉਹ ਨਹੀਂ ਹੋਣਾ। ਕਿਉਂਕਿ ਇਦਾਂ ਨਹੀਂ ਹੈ ਕਿ ਮੈਨੂੰ ਹੁਣ 1000 ਈਮੇਲ ਆ ਗਈਆਂ ਤੇ ਰਾਤੋਂ ਰਾਤ ਮੈਂ ਅਪਡੇਟ ਕਰ ਦੇਣਾ। ਜੇ ਤੁਸੀਂ ਆਲਰੇਡੀ ਲੇਟ ਆ, ਆਲਰੇਡੀ ਟੂ ਲੇਟ ਆ। E33 ਫਾਰਮ ਜਿਹੜਾ ਚਾਹੀਦਾ ਹੈਗਾ ਰਿਟਨ ਦੇ ਵਿੱਚ, ਸਾਨੂੰ ਜਿਹੜੀ ਪੇਪਰ ਮੇਲ ਦੇ ਥਰੂ ਜਿਹੜੀ ਰਿਕੁਐਸਟ ਆਣੀ ਚਾਹੀਦੀ ਹੈ, ਠੀਕ ਹੈ? ਕਿਉਂਕਿ ਹੁਣ ਇਹ ਨਹੀਂ ਹੈਗਾ ਕਿ ਰਾਤੋਂ ਰਾਤ ਹੀ ਕਿ ਮੈਂ ਤਾਂ ਜੀ 1 ਦਿਨ ਪਹਿਲਾਂ ਕਰਤਾ ਸੀਗਾ। ਉਹਨੂੰ ਸਾਰੇ ਨੂੰ ਪ੍ਰੋਸੈਸ ਕਰਨ ਦੇ ਵਿੱਚ ਵੀ ਜਿਹੜਾ ਟਾਈਮ ਉਹ ਲੱਗਦਾ। ਸੋ ਜਿਹਨਾਂ ਦੇ ਆਹੀ ਪੁੱਠੇ ਪੱਟੇ ਪੰਗਿਆਂ 'ਚ ਜਿਹੜੇ ਪਏ ਹੋਏ ਆ, ਆਲਰੇਡੀ ਟੂ ਲੇਟ ਹੈਗੇ ਆ। ਸੋ ਪਲੀਜ਼ ਇਹਨਾਂ ਨੂੰ ਇਹ ਚੀਜ਼ ਦਾ ਖਾਸ ਧਿਆਨ ਸਾਰਿਆਂ ਨੇ ਰੱਖਣਾ। ਅੱਛਾ, ਅਟਰਨੀ ਇਹ ਕਹਿਣਾ ਜੀ, ਜਿਹੜੇ ਤਾਂ ਜਿੱਦਾਂ ਕੋਈ ਵਕੀਲ ਦੇ ਕਲਾਇੰਟ ਨੇ, ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਨੇ ਜਿਹੜਾ E33 ਫਾਰਮ ਜਿਹੜਾ ਉਹ ਘੱਲਣਾ, ਤੇ ਜਿਹੜਾ AR11 ਫਾਰਮ ਹੁੰਦਾ ਆ ਉਹ ਬਾਕੀਆਂ ਨੇ ਉਹ ਵੀ ਭਰਨਾ ਹੈ, ਉਹ ਵੀ ਲੋਕਾਂ ਨੇ ਭਰਨਾ ਹੈ। AR11 ਹੁੰਦਾ ਜਿਹੜਾ USCIS ਦੇ ਮੋਰੇ ਜਿਹਨਾਂ ਦੇ ਕੇਸ ਚੱਲਦੇ ਹੁੰਦੇ ਆ, ਠੀਕ ਹੈ? ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ। ਤੇ E33 ਹੁੰਦਾ ਜਿਹੜੇ ਕੋਰਟ ਸਿਸਟਮ ਦੇ ਵਿੱਚ ਹੁੰਦੇ ਨੇ, EOIR ਸਿਸਟਮ ਦੇ ਮੋਰੇ ਹੁੰਦੇ ਨੇ, ਤਾਂ ਕਰਕੇ ਉਹ E33 ਫਾਰਮ ਜਿਹੜਾ ਹੁੰਦਾ। ਠੀਕ ਹੈ। ਸੋ ਜਿਹਨੂੰ ਜਿਹੜਾ ਵੀ ਲੱਗਦਾ ਵੀ ਭਾਈ ਫਾਰਮ ਜਿਹਦੇ ਲਈ AR11 ਬਣਦਾ ਹੈ, ਜਿਹਦੇ ਲਈ E33 ਬਣਦਾ ਹੈ, ਉਹ ਮੇਕ ਸ਼ੋਰ ਕਰੋ, ਅਪਡੇਟ ਕਰੋ। ਤੇ ਭਾਈ ਵੇਟ ਨਾ ਕਰਿਓ ਵੀ ਹੁਣ ਵੀ ਐਤਵਾਰ ਆ ਗਿਆ ਤੇ ਸੋਮਵਾਰ ਆ ਗਿਆ ਤੇ ਅਗਲੇ ਸ਼ਨੀਚਰਵਾਰ ਕਰਾਂਗੇ ਤੇ ਅਗਲੇ ਐਤਵਾਰ ਕਰਾਂਗੇ। ਇਹ ਪਹਿਲ ਦੇ ਆਧਾਰ ਦੇ ਉੱਤੇ ਕਰੋ। ਡਾਕੂਮੈਂਟੇਸ਼ਨ ਨੂੰ ਲੈ ਕੇ ਅੱਗੇ ਹੀ ਟਰੰਪ ਪ੍ਰਸ਼ਾਸਨ ਹੱਥ ਧੋ ਕੇ ਪਿੱਛੇ ਪਈ ਆ, ਵੀ ਮੌਕਾ ਮਿਲੇ ਤਾਂ ਸਹੀ। ਇੱਥੇ ਪ੍ਰੋਟੈਸਟ ਕਰਨ ਵਾਲਿਆਂ ਨੂੰ ਚੱਕ ਬਾਹਰ ਮਾਰਨ ਡੇ ਆ ਤੇ ਇਹਨਾਂ ਨੂੰ ਬਹਾਨਾ ਜਿਹੜਾ ਉਹ ਚਾਹੀਦਾ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੰਦੇ ਕਿੱਦਾਂ ਜਿਹੜਾ ਉਹ ਅਸੀਂ ਕਰ ਸਕੀਏ। ਹੋ ਧੱਕਾ ਰਿਹਾ, ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਆ, ਪਰ ਇਹ ਆ ਵੀ ਹੁਣ ਸਿਸਟਮ ਦੇ ਨਾਲ ਹੀ ਆ। ਇਹ ਕਦੋਂ ਠੱਲ ਪਊਗੀ ਉਹ ਆਉਣ ਵਾਲਾ ਸਮਾਂ ਦੱਸੂਗਾ। ਪਰ ਹਾਲ ਦੀ ਘੜੀ ਉਹ ਕੰਮ ਤਿੱਖਾ ਜਿਹੜਾ ਉਹ ਚੱਲ ਰਿਹਾ। ਖੱਜਲ ਖੁਆਰੀ ਤੋਂ ਬਚਣ ਲਈ ਮੇਕ ਸ਼ੋਰ ਕਰੋ। ਪਰ ਨਾਲੇ ਵੈਸੇ ਇਹ ਤਾਂ ਵੈਸੇ ਵੀ ਤੁਹਾਨੂੰ ਸਹੀ ਰੱਖਣਾ ਚਾਹੀਦਾ। ਇਹ ਅੱਜ ਦੀ ਨਹੀਂ, ਇਹ ਤਾਂ ਪਹਿਲੋਂ ਦੀ ਹੋਈ। ਇਹ ਤਾਂ ਪਹਿਲੋਂ ਤੋਂ ਹੀ ਉਹਨਾਂ ਦੀ ਜਿਹੜੇ ਰੈਗੂਲੇਸ਼ਨਸ ਹੈਗੀਆਂ ਵੀ ਜਿੱਥੇ ਹੈਗੇ ਆ ਉੱਥੇ ਦਾ ਹੀ ਐਡਰੈਸ ਤੁਸੀਂ ਦਿਓ।
ਇਹ ਆ ਵੀ ਹੁਣ ਇਹ ਐਨਫੋਰਸ ਕਰਨਾ ਜਿਹੜਾ ਉਹ ਸ਼ੁਰੂ ਕਰ ਰਹੇ ਆ।